अस्सलाम वालेकुम, सत श्री अकाल जी। मैं तुहाडा वीर भुपिंदर सिंह लवली और मेरा पिंड दे अज दे एपीसोड दे विच असीं तुहानूं लैके जा रहे हैं जी 104 ਚੱਕ ਸਮਰਾਹ जंडियाला ਜ਼ਿਲ੍ਹਾ ਲਾਇਲਪੁਰ ਦੇ ਵਿੱਚ। और यह पिंड है जी बीबी मनिंदर कौर सपुत्री भाई दलजीत सिंह जी। और इन्होंने सानू आख्या वा इस पिंड की रिक्वेस्ट की है। इस पिंड दे विच हुण असीं जा रहे हैं और नाल दे नाल असीं कोशिश करांगे कि इस पिंड दे वासियां नूं लभीए। यह पिंड है बीबी दलजीत कौर दी माता बीबी सुरिंदर कौर ਅਤੇ ਉਹਨਾਂ ਦੇ ਨਾਨਾ ਜੀ ਭਾਈ ਸਾਹਿਬ ਭਾਈ ਦੌਲਤ ਸਿੰਘ, ਜਿਨ੍ਹਾਂ ਦੇ ਵੱਡ ਵਡੇਰੇ ਰੂੜ ਸਿੰਘ ਅਤੇ ਬੰਤਾ ਸਿੰਘ ਨਾਲ ਜਾ ਮਿਲਦੇ ਨੇ। ਸੋ ਆਓ ਚੱਲਦੇ ਹਾਂ ਜੀ ਪਿੰਡ, ਵੇਖਦੇ ਹਾਂ ਪਿੰਡ, ਕੋਸ਼ਿਸ਼ ਕਰਦੇ ਹਾਂ ਕਿ ਇਸੇ ਹੀ ਪਿੰਡ ਦੇ ਵਾਸੀ ਕਿਸੇ ਬਜ਼ੁਰਗ ਨੂੰ ਲੱਭਣ ਦੀ ਜੋ ਸਾਨੂੰ ਇਹਨਾਂ ਬਜ਼ੁਰਗਾਂ ਬਾਰੇ ਦੱਸ ਸਕਣ। बाबा जी की हाल ने? शुक्र अलहमदुलिल्लाह। तुसीं अपने हाल सुनाओ? बहुत वधिया, ठीक ठाक हो? ठीक ठाक। बाबा जी नाम की तुहाडा? मेरा नाम लालदीन है। लालदीन। ते तुहाडे वालिद साहब दा की नाम है? महराजदीन। दादा जी दा नाम याद है? वो साहबदीन। अच्छा बुजुर्गो, नाने दे नानकी आए हैं। अच्छा तुसीं नानके आए हो? नानकी आए हैं। अच्छा बुजुर्गो, तुसीं इत्थों दे वसिंदे हो 104 ਚੱਕ ਦੇ ਜਾਂ उधरों आए हो? इधर दे बसिंदे हो। ते इस वेले तुहाडी उम्र किन्नी हैगी? इस वेले 87 साल हो गई है। 87 साल, यानी कि जदों वंड होई है तुसीं 15 ਕੁ ਸਾਲ ਦੇ ਸੀ? 15 ਸਾਲ ਦੇ। अच्छा, ਤੇ ਤੁਸੀਂ ਉਸ ਵੇਲੇ ਪੜ੍ਹਦੇ ਸੀ ਜਾਂ? ਪੜ੍ਹਦੇ ਸੀ। ਅੱਛਾ ਆਪਾਂ ਜਿਹੜੇ ਪਿੰਡ ਬੈਠੇ ਆ, ਇਹ ਪਿੰਡ ਦਾ ਕੀ ਨਾਮ ਜੀ? 104 ਸਮਰਾਹ ਜੰਡਿਆਲਾ। ਸਮਰਾਹ ਜੰਡਿਆਲਾ 104 ਚੱਕ। ਅੱਛਾ ਬਜ਼ੁਰਗੋ, ਇਹਦੇ ਲਾਗੇ ਲਾਗੇ ਕਿਹੜੇ ਕਿਹੜੇ ਪਿੰਡ ਆ? 105 ਬੰਗੇ। 105 ਬੰਗੇ। 106 ਫਰਾਲਾ। ਤੇ 107 ਪਰੇ ਪਠਾਨ ਵਾਲਾ। 103 ਰਾਜੇ ਵਾਲਾ। 163 ਹੈਗਾ ਅਕਾਲਗੜ੍ਹ। 103 ਦੂਸਰਾ ਮੋਤੀ ਸਿੰਘ ਵਾਲਾ। ਠੀਕ ਹੋ ਗਿਆ। ਅੱਛਾ ਬਜ਼ੁਰਗੋ, ਜਿਹੜਾ ਇਹ ਪਿੰਡ ਹੈਗਾ, ਹਾਂਜੀ, ਇਹਦੇ ਵਿੱਚ 1947 ਤੋਂ ਪਹਿਲੇ, ਵੰਡ ਤੋਂ ਪਹਿਲੇ, ਉਜਾੜਿਆਂ ਤੋਂ ਪਹਿਲੇ ਸਿੱਖ ਰਹਿੰਦੇ ਸੀਗੇ? ਕੀ ਨਾਂ ਸੀ ਉਹਨਾਂ ਦੇ? ਕਿਹੜੇ ਕਿਹੜੇ ਪਰਿਵਾਰ ਰਹਿੰਦੇ ਸੀ? ਪਹਿਲੇ ਤਾਂ ਸ਼ੁਰੂ ਕਰ ਲਓ ਭੋਲਾ ਸਿੰਘ, ਫਿਰ ਉਹਦਾ ਅਮਰ ਸਿੰਘ ਉਹਦਾ ਭਰਾ ਹੋ ਗਿਆ। ਫਿਰ ਦੂਸਰਾ ਸੀ ਜਾਗਰ ਸਿੰਘ। ਅੱਛਾ, ਜਿਹਨਾਂ ਨੂੰ ਬੁੱਗੇ ਕਹਿੰਦੇ ਸੀਗੇ। ਬੁੱਗੇ ਉਹਨਾਂ ਨੂੰ ਕਹਿੰਦੇ? ਬੁੱਗੇ। ਉਦੋਂ ਸਿੰਘ। ਅੱਛਾ, ਉਹਦਾ ਮੁੰਡਾ ਅਵਤਾਰ ਮੁੰਡਾ ਸੀ ਉਹਦਾ। ਠੀਕ ਹੋ ਗਿਆ। 2 ਮੁੰਡੇ ਸੀ ਨਾਲ ਸੀ ਵੀਰ ਸਿੰਘ ਹੋ ਗਿਆ ਇਹਨਾਂ ਦਾ। ਅੱਛਾ,
ਵੀਰ ਸਿੰਘ ਦਾ ਘਰ ਵੀਰ ਸਿੰਘ ਦਾ ਘਰ ਹੋ ਗਿਆ। ਨਾਲ ਸੀ ਇਹਨਾਂ ਦੇ ਗਣੇਸ਼ਾ ਸਿੰਘ ਦਾ ਘਰ। ਗਣੇਸ਼ਾ ਸਿੰਘ ਨਾਲ ਹੁੰਦਾ ਸੀ ਉਹਨਾਂ ਦੇ ਸਾਹਮਣੇ ਵੀਰ ਸਿੰਘ ਦਾ ਨਾਂ। ਅੱਛਾ ਵੀਰ ਸਿੰਘ ਦਾ, ਇਹ ਰੂੜ ਸਿੰਘ ਕੇ, ਉਹ ਵੀਰ ਸਿੰਘ ਕੇ। ਸਹੀ ਹੋ ਗਿਆ। ਨਾਲ ਦੂਸਰਾ ਬਿਕਰ ਕਰਤਾਰ ਸਿੰਘ, ਦੂਸਰਾ ਬਿਕਰ ਸਿੰਘ। ਬਿਕਰ ਸਿੰਘ ਹੋ ਗਿਆ। ਬਿਕਰ ਸਿੰਘ ਹੋ ਗਿਆ, ਜਵਾਲਾ ਸਿੰਘ ਹੋ ਗਿਆ, ਜਵਾਲਾ ਸਿੰਘ, ਠਾਕਰ ਸਿੰਘ ਹੋ ਗਿਆ, ਠਾਕੁਰ ਸਿੰਘ ਹੋ ਗਿਆ। ਦੂਸਰੇ ਸਮਰਾਵਾਂ ਦੇ ਸੀਗੇ, ਉਹਦਾ ਨਾਮ ਭੁੱਲ ਗਿਆ, ਮੰਗਲ ਸਿੰਘ। ਮੰਗਲ ਸਿੰਘ। ਅੱਛਾ ਪਿੰਡ 'ਚ ਦੋ ਪਤੀਆਂ ਸੀਗੀ? ਦੋ ਪਤੀਆਂ ਸੀ, ਇੱਕ ਸਮਰਾਵਾਂ ਦੇ ਸੀ, ਇੱਕ ਜੰਡਿਆਲੇ ਦੇ ਸੀ। ਅੱਛਾ ਸਹੀ ਹੋ ਗਿਆ। ਮਤਲਬ ਦੋ ਪਿੰਡਾਂ ਦੇ ਲੋਕਾਂ ਨੇ ਪਿੰਡ ਵਸਾਇਆ ਸੀ। ਦਰਮੇ 'ਚ ਖੂਹ ਸੀ। ਠੀਕ ਹੋ ਗਿਆ, ਠੀਕ ਹੋ ਗਿਆ, ਠੀਕ ਹੋ ਗਿਆ। ਪੱਤੀਆਂ ਵੱਖਰੀਆਂ ਵੱਖਰੀਆਂ ਪੱਤੀਆਂ ਸੀ। ਅੱਛਾ ਪਿੰਡ ਦਾ ਨੰਬਰਦਾਰ ਦਾ ਨਾਮ ਯਾਦ ਆ? ਮੈਂ ਤੁਹਾਨੂੰ ਦੱਸਿਆ ਬਿਕਰ ਸਿੰਘ। ਬਿਕਰ ਸਿੰਘ, ਠੀਕ ਹੋ ਗਿਆ। ਉਧਰ ਸੀ ਚੰਨਣ ਸਿੰਘ। ਚੰਨਣ ਬਾਬਾ, ਤੁਹਾਨੂੰ ਤਾਂ ਸਾਰੇ ਨਾਂ ਹੈ ਜਿਵੇਂ ਤਖਤੀ ਤੇ ਲਿਖੇ ਯਾਦ ਆ। ਉਹ ਚੰਨਣ ਸਿੰਘ। ਅੱਛਾ ਮੁਸਲਮਾਨਾਂ ਦੇ ਘਰ ਵੀ ਹੈਗੇ ਸੀ ਇੱਥੇ? ਮੁਸਲਮਾਨਾਂ ਦੇ 5-7 ਘਰ ਹੈ ਸਨ। ਅੱਛਾ ਠੀਕ ਹੋ ਗਿਆ। ਤੇ ਆਪਸ ਦੇ ਵਿੱਚ ਪਿਆਰ ਕਿਦਾਂ ਦਾ ਸੀ ਸਿੱਖਾਂ ਦਾ ਮੁਸਲਮਾਨਾਂ ਦਾ? ਪਿਆਰ ਜਿਹੜਾ ਸੀ, ਪਿਆਰ ਧੀ ਨੂੰ ਧੀ ਸਮਝਦੇ ਸੀ। ਅੱਛਾ ਭੈਣ ਨੂੰ ਭੈਣ ਸਮਝਦੇ ਸੀ। ਵਾਹ, ਬੇਹਯਾਈ ਨਹੀਂ ਸੀ। ਇੱਜ਼ਤਾਂ ਦੇ ਸਾਂਝੇ ਸੀ। ਇੱਜ਼ਤਾਂ ਦੇ ਸਾਂਝੇ ਸੀ। ਜ਼ਬਰਦਸਤ। ਤੁਸੀਂ ਉਸ ਵੇਲੇ 15 ਸਾਲ ਦੇ ਸੀ, ਤੁਸੀਂ ਕੀ ਕਰਦੇ ਸੀ? ਪੜ੍ਹਦੇ ਸੀ? ਪੜ੍ਹਦੇ ਸੀ। ਅੱਛਾ ਤੁਹਾਡੇ ਨਾਲ ਕੋਈ ਮੁੰਡੇ ਪੜ੍ਹਦੇ ਸੀ ਸਿੱਖਾਂ ਦੇ ਬਾਹਰ? ਪੜ੍ਹਦਾ ਸੀ, ਵੀਰ ਸਿੰਘ ਦਾ ਪੋਤਰਾ ਸੀ। ਅੱਛਾ ਮਿੰਦਰ ਸੀ, ਸ਼ਾਇਦ ਮਿੰਦਰ ਸੀ। ਅੱਛਾ ਮਿੰਦਰ ਸੀ। ਅੱਛਾ ਇੱਕ ਹਰੀ ਸਿੰਘ ਦਾ ਮੁੰਡਾ ਸੀ। ਹਰੀ ਸਿੰਘ ਦਾ ਮੁੰਡਾ, ਉਹਨੇ ਦੌਲਤ ਸਿੰਘ। ਦੌਲਤ ਸਿੰਘ, ਸਹੀ ਹੋ ਗਿਆ। ਇੱਕ ਬਲਦੇਵ ਸੀ। ਬਲਦੇਵ ਸੀ। ਅੱਛਾ ਉਹ ਪੜ੍ਹਦੇ ਸੀ। ਇਹ ਤੁਸੀਂ ਸਾਰੇ ਮੁੰਡੇ ਪੜ੍ਹਦੇ ਸੀ? ਅਸੀਂ ਪੜ੍ਹਦੇ ਸੀ। ਤੇ ਸਕੂਲ ਦਾ ਜਿਹੜਾ ਉਸਤਾਦ ਸੀ? ਉਸਤਾਦ ਸੀ ਸਾਡੇ ਕੋਲ ਝਾਂਜੀ ਰਾਮ। ਚਾਂਦੀ ਰਾਮ? ਚਾਂਜੀ ਰਾਮ। ਅੱਛਾ ਮਤਲਬ ਇੱਥੇ ਹਿੰਦੂਆਂ ਦੇ ਘਰ ਵੀ ਹੈ? ਹਿੰਦੂਆਂ ਦੇ ਵੀ ਘਰ ਹੈ ਸੀ। ਹਿੰਦੂ ਸੀ, ਬ੍ਰਾਹਮਣ ਵੀ, ਖੱਤਰੀ ਵੀ ਸੀ। ਅੱਛਾ 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 ਅੱਛਾ। ਉਸ ਵੇਲੇ ਤਾਂ ਬੜਾ ਸੋਹਣਾ ਪਿੰਡ ਹੋਣਾ ਹੈ। ਇਹ ਇਨਾਮ ਮਿਲਦਾ ਸੀ। ਅੱਛਾ ਇਸ ਪਿੰਡੋਂ ਇਨਾਮ ਮਿਲਦਾ ਸੀ। ਅੱਛਾ ਅੱਛਾ। ਚਾਰ ਚਫੇਰੇ ਬੋੜ, ਪਿੱਪਲ, ਦਰਖਤ, ਨਿੰਮਾਂ ਸਾਰੀਆਂ ਇੱਕ ਜਗ੍ਹਾ ਤੋਂ ਪਾਣੀ ਛੱਡਣਾ, ਸਾਰੇ ਦਰਖਤਾਂ ਨੂੰ ਲੱਗਣਾ। ਅੱਜ ਵੀ ਵੇਖੋ, ਮੈਂ ਬਹੁਤ ਘੱਟ ਪਿੰਡਾਂ 'ਚ ਵੇਖਿਆ ਕਿ ਅੰਬਾਂ ਦੇ ਬੂਟੇ ਲੱਗੇ ਹੋਣ। ਆਪਾਂ ਹੈ ਪੂਰਾ ਬਾਗ ਅੰਬਾਂ ਦਾ, ਤੇ ਆਪਾਂ ਅੰਬਾਂ ਦੇ ਬੂਟੇ ਥੱਲੇ ਬੈਠੇ ਹਾਂ। ਸਹੀ। ਬੇਹਿਸਾਬ ਨਿੰਮ ਸੀਗੀ ਹਰ ਬੂਹੇ ਅੱਗੇ। ਇਹਨਾਂ ਨੇ ਆਪਣੀਆਂ ਬੈਠਕਾਂ ਅੱਗੇ ਤਖਤ ਪਹੁੰਚ ਬੈਠਾ ਹੋਣਾ ਭੋਲਾ ਸਿੰਘ ਦਾ। ਭੋਲਾ ਸਿੰਘ ਨੇ? ਭੋਲਾ ਸਿੰਘ। ਅੱਛਾ। ਅੱਲਾ ਦਾ ਰਹਿਮ ਸੀ, ਚੰਗਾ ਸੀਗਾ। ਪਤਾ ਨਹੀਂ ਉਹ ਜਿੱਦਣ ਉਜਾੜਾ ਪੈਣਾ ਸੀ 2 ਮਹੀਨੇ ਪਹਿਲੇ ਘਰੋਂ ਨਿਕਲ ਗਿਆ। ਅੱਛਾ। ਉਹ ਪਹਿਲੇ ਨਹੀਂ ਪਤਾ ਲੱਗਾ ਕਿੱਧਰ ਗਿਆ ਕਿੱਧਰ ਨਹੀਂ। ਕਿੱਧਰ ਗਿਆ ਕਿੱਧਰ ਨਹੀਂ। ਸਹੀ ਸਹੀ। ਅੱਛਾ ਬਜ਼ੁਰਗੋ, ਜਿਵੇਂ ਹੁਣ ਈਦ ਆ ਰਹੀ ਹੈ, ਹਾਂਜੀ, ਈਦਾਂ ਤੇ ਸ਼ਬਰਾਤਾਂ ਤੇ ਜਾਂ ਵਿਸਾਖੀ ਤੇ ਇਕੱਠੇ ਹੋਣਾ? ਸਾਰੇ ਈਦਾਂ ਸ਼ਬਰਾਤਾਂ ਸਭ ਇਕੱਠੀਆਂ। ਅੱਛਾ। ਈਦਾਂ ਸ਼ਬਰਾਤਾਂ ਸਭ ਇਕੱਠੀਆਂ ਹੋਣੀਆਂ। ਜਿਸ ਵੇਲੇ ਵੱਡੀ ਈਦ ਹੋਣੀ ਕਿ ਨਹੀਂ। ਅੱਛਾ। ਸਾਡੇ ਘਰਾਂ 'ਚ ਤੈਨੂੰ ਪਤਾ ਗੋਸ਼ਤ ਪੱਕਦੇ ਹੁੰਦੇ ਸੀ। ਅੱਲਾ ਜਿਹੜਾ ਹਾਂਡੀਆਂ ਚੁੱਕ ਕੇ ਲੈ ਜਾਂਦੇ ਸੀ ਕਿ ਪੱਕੀ ਪਕਾਈ। ਮਤਲਬ ਇਹ ਕੋਈ ਗੱਲ ਨਹੀਂ ਸੀਗੀ। ਸਹੀ 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 ਸਹੀ। ਜ਼ਬਰਦਸਤ। ਠੀਕ ਹੋ ਗਿਆ। ਇੱਦਾਂ ਦਾ ਇਤਫਾਕ ਤੇ ਰਸੂਖ ਆਪਸ ਵਿੱਚ ਜਿੱਦਾਂ ਫਸੇ ਰਹਿਣ। ਹਾਂ ਫਸੇ ਰਹਿਣ, ਕੋਈ ਗੱਲ ਨਹੀਂ। ਕੋਈ ਗੱਲ ਨਹੀਂ। ਅੱਛਾ ਤੁਹਾਡੇ ਲਾਗੇ ਹੀ ਬੰਗੇ ਹੈਗਾ? ਬੰਗੇ ਹੈ, ਭਗਤ ਸਿੰਘ ਦਾ ਪਿੰਡ। ਇੱਥੇ ਵੀ ਕੋਈ ਉਸ ਵੇਲੇ ਕੋਈ ਮੇਲਾ ਮੂਲਾ ਵੇਖਿਆ ਸੀ? ਮੇਲੇ ਬੜੇ ਦੇਖੇ ਭਗਤ ਸਿੰਘ ਦੇ। ਭਗਤ ਸਿੰਘ ਉਹ ਬੜਾ ਮਾਹੌਲ ਹੋਣਾ, ਤਕਰੀਰਾਂ ਕਰਨੀਆਂ ਬੇਬਹਾਰ। ਅੱਛਾ। ਭਗਤ ਸਿੰਘ ਦੇ ਜੋ ਸਿੱਖ ਜੋ ਸਭ ਆਪਣੀ ਬੋਲੀਆਂ ਬੋਲਣੀਆਂ। ਅੱਛਾ। ਤੇ ਖਿਲਾਫ ਕਿਹਦੇ? ਉਹਨਾਂ ਦੇ ਗੋਰਿਆਂ ਦੇ ਖਿਲਾਫ ਬੋਲਣਾ। ਸਹੀ। ਕਬੱਡੀਆਂ ਇੱਥੇ ਹੋਣੀਆਂ। ਅੱਛਾ। ਕੁਸ਼ਤੀਆਂ ਉੱਥੇ ਹੋਣੀਆਂ। ਬੜਾ ਮੇਲਾ ਭਾਰਾ ਹੋਣਾ। ਅੱਛਾ। ਲੰਗਰ ਤੇ ਲੰਗਰ ਚੱਲਣ ਡਿਆ, ਲੰਗਰ ਚੱਲਣ ਡਿਆ। ਕੋਈ ਗੱਲ ਨਹੀਂ ਸੀ, ਕੋਈ ਬਾਤ ਨਹੀਂ। ਨਾ ਕੋਈ ਸਿੱਖ ਦਾ ਪਤਾ ਸੀ, ਨਾ ਕੋਈ ਚੂੜੇ ਦਾ ਪਤਾ ਸੀ, ਨਾ ਕੋਈ ਚਮਿਆਰ ਦਾ ਪਤਾ ਸੀ, ਨਾ ਕੋਈ ਮੁਸਲਮਾਨ ਦਾ। ਸਭ ਰਲ ਮਿਲ ਕੇ ਤੁਰੇ ਫਿਰਦੇ। ਪੰਜਾਬੀ ਸੀਗੇ ਸਾਰੇ। ਪੰਜਾਬੀ ਸੀ। ਆਹੋ। ਸਹੀ। ਕਿਹੜਾ ਘਰ ਸੀ?
ਬਿੱਕਰ ਸਿੰਘ ਤੇ ਦੂਸਰਾ ਜਗਤਾਰ ਸਿੰਘ ਨਾਲ ਜਗਤਾਰ ਸਿੰਘ ਦਾ ਆ ਮੰਤਾ ਸੀ ਸੂਬੇਦਾਰ ਬੰਤਾ ਸਿੰਘ ਹਾਂ ਅੱਛਾ ਇਹਨਾਂ ਦੇ ਘਰ ਇਹ ਕਿਹਦਾ ਘਰ ਸੀ ਤੇ ਬਿਕਰ ਸਿੰਘ ਦੀ ਬੈਠ ਸੀ ਘਰ ਵਾਲਾ ਘਰ ਉਹਦਾ ਉਹ ਸੀ ਆ ਠੀਕ ਹੋ ਵੀ ਕਰ ਰਹਿੰਦੇ ਦੌਲਤ ਸਿੰਘ ਦੇ ਘਰ ਹਾਂ ਕਿਹੜਾ ਸੀ ਕਿ ਉਹ ਕੋਨੇ ਦੇ ਉੱਤੇ ਆ ਕੋਨੇ ਦੇ ਉੱਪਰ ਹਾਂ। ਠੀਕ ਸਾਹਮਣੇ ਗੁਰਦੁਆਰਾ ਸੀ ਉਹਦਾ ਰਹਿਸ਼ਾ ਕਿਤੇ ਢਾਹ ਟੁਕੇ ਬਣਾ ਲਿਆ ਇਹ ਬੱਚੀਆਂ ਦਾ ਸਕੂਲ ਹੈ ਅਜੇ ਤੱਕ ਇੰਡੀਆ ਦਾ ਸਾਹਮਣੇ ਵਾਲਾ ਆ ਸਾਹਮਣੇ ਵਾਲਾ ਅੱਜ ਤੇ ਟ੍ਰਾਂਸਫਾਰਮਰ ਅੱਜ ਤੇ ਟ੍ਰਾਂਸਫਾਰਮਰ ਲੱਗਾ ਉਹ ਅੱਗੇ ਤੱਕ ਸੀ ਅੱਗੇ ਉਹ ਤੱਕ ਤੇ ਵਿੱਚ ਜੰਜ ਘਰ ਸੀ ਵਿੱਚ ਗੁਰਦੁਆਰਾ ਸੀ ਇਹ ਜਾ ਹਾਂ ਇਹ ਹੈਗਾ ਰੋਡ ਸਿੰਘ ਦਾ ਅਰੂਰ ਸਿੰਘ ਦਾ ਅੱਛਾ ਹਾਂ ਇਹ ਮਰਬਾ ਹੈਗਾ ਠਾਕਰ ਸਿੰਘ ਦਾ ਜਿੱਥੇ ਮੁਰਗੀਆਂ ਦਾ ਫਾਰਮ ਜਿਹਾ ਬਣਿਆ ਹਾਂ ਫਾਰਮ ਠੀਕ ਹੋ ਗਿਆ ਅੱਗੇ ਹੈਗਾ ਬਿਕਰ ਸਿੰਘ ਦਾ ਬਿੱਕਰ ਸਿੰਘ